ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਨੇ ਅੱਜ ਇੱਕ ਹੋਰ ਰੈਜ਼ੋਲੂਸ਼ਨ ਆ ਉਸਨੂੰ ਪਾਸ ਕੀਤਾ, ਜਿਸ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਇੱਕ ਕੋਸ਼ਿਸ਼ ਕੀਤੀ ਸੀ ਵੀ ਜਿਹੜੇ ਮਾਈਗ੍ਰੈਂਟਸ ਆ, ਇਮੀਗ੍ਰੈਂਟਸ ਜਿਹੜੇ ਪਬਲਿਕ ਬੈਨੀਫਿਟ ਲੈਂਦੇ ਆ, ਉਹਨਾਂ ਨੂੰ ਅੜਚਨ ਆਉਂਦੀ ਸੀ। ਪਬਲਿਕ ਚਾਰਜ ਜਿਹੜਾ ਪਿਛਲੇ ਪ੍ਰਸ਼ਾਸਨ ਨੇ ਲਾਗੂ ਕੀਤਾ ਸੀ, ਬਾਈਡਨ ਪ੍ਰਸ਼ਾਸਨ ਨੇ ਆ ਕੇ ਆਖਿਆ ਸੀਗਾ ਵੀ ਅਸੀਂ ਇਸ ਦੇ ਉੱਤੇ ਇਸ ਨੂੰ ਹਟਾ ਦੇਵਾਂਗੇ। ਪਰ ਸੈਨੇਟ ਦੇ ਵਿੱਚ ਇੱਕ ਇਸ ਦੇ ਉਲਟ ਰੈਜ਼ੋਲੂਸ਼ਨ ਆਇਆ ਸੀਗਾ ਵੀ ਭਾਈ ਜਿਹੜਾ ਪਬਲਿਕ ਚਾਰਜ ਆ ਹਟਾਉਣ ਵਾਲੀ ਗੱਲ ਆ, ਉਹ ਨਹੀਂ ਹੋਣੀ ਚਾਹੀਦੀ, ਉਹ ਬਰਕਰਾਰ ਰਹਿਣਾ ਚਾਹੀਦਾ ਆ। ਸੈਨੇਟ ਨੇ ਅੱਜ 47 ਦੇ ਮੁਕਾਬਲੇ 50 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ, ਯਾਨੀ ਕਿ ਜਿਹੜੇ ਇਮੀਗ੍ਰੈਂਟਸ ਪਬਲਿਕ ਬੈਨੀਫਿਟ ਲੈਂਦੇ ਆ, ਉਹਨਾਂ ਨੂੰ ਪਬਲਿਕ ਚਾਰਜ ਦਾ ਜਿਹੜਾ ਮਸਲਾ ਆ ਉਹ ਬਣ ਸਕਦਾ ਆ। ਇਸ ਦੇ ਵਿੱਚ ਜਿਹੜੇ 2 ਡੈਮੋਕ੍ਰੇਟ ਸੈਨੇਟਰਸ ਆ, ਉਹਨਾਂ ਨੇ ਪਾਰਟੀ ਲਾਈਨ ਦੇ ਉਲਟ ਜਾ ਕੇ ਵੋਟ ਪਾਈ, ਜਿਨ੍ਹਾਂ 'ਚ ਜੋ ਮੈਨਸ਼ਨ ਵੈਸਟ ਵਰਜੀਨੀਆ ਦੇ ਤੇ ਜੌਨ ਟੈਸਟਰ ਮੋਂਟੈਨਾ ਦੇ। ਇਹ ਦੋਨਾਂ ਦੀਆਂ ਹੀ ਅਗਲੇ ਸਾਲ ਰੀ-ਇਲੈਕਸ਼ਨ ਜਿਹੜੀਆਂ ਉਹ ਆ ਰਹੀਆਂ ਆ। ਸੋ ਇਸ ਰੈਜ਼ੋਲੂਸ਼ਨ ਦੇ ਨਾਲ ਇੱਕ ਕੋਸ਼ਿਸ਼ ਸੀਗੀ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਟਿਵ ਪਾਲਿਸੀ ਸੀਗੀ, ਬੇਸਿਕਲੀ ਇਮੀਗ੍ਰੈਂਟਸ ਦੇ ਲਈ ਔਖਾ ਹੋਣਾ ਸੀਗਾ ਲੀਗਲ ਸਟੇਟਸ ਓਬਟੇਨ ਕਰਨਾ, ਜੇ ਉਹ ਪਬਲਿਕ ਬੈਨੀਫਿਟ ਲੈਂਦੇ ਆ। ਸੋ ਇਹ ਜਿਹੜਾ ਜੁਆਇੰਟ ਰੈਜ਼ੋਲੂਸ਼ਨ ਹੈਗਾ, ਇਸ ਦਾ ਮਤਲਬ ਆ ਵੀ ਇਸ ਨੂੰ ਹੁਣ ਹਾਊਸ ਦੇ ਵਿੱਚ ਪਾਸ ਹੋਣਾ ਪਵੇਗਾ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਡੈਸਕ ਦੇ ਉੱਤੇ ਜਾਊਗਾ। ਸੋ ਹਾਊਸ ਨੇ ਅਜੇ ਤੱਕ ਇਸ ਦੇ ਉੱਤੇ ਵੋਟ ਨਹੀਂ ਕੀਤੀ, ਪਰ ਇਹ ਮੰਨਿਆ ਜਾ ਰਿਹਾ ਹੈ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਹਾਊਸ ਦੇ ਵਿੱਚ ਇਸ ਦੇ ਪਾਸ ਹੋਣ ਦੇ ਚਾਂਸ ਹੈਗੇ ਆ, ਕਿਉਂਕਿ ਰਿਪਬਲਿਕਨਸ ਦੀ ਉੱਥੇ ਮੈਜੋਰਟੀ ਆ। ਤੇ ਪਰ ਇਹ ਆ ਵੀ ਜੇ ਪਾਸ ਹੋ ਵੀ ਜਾਂਦਾ ਹੈ ਤੇ ਪ੍ਰੈਜ਼ੀਡੈਂਟ ਬਾਈਡਨ ਇਸ ਨੂੰ ਕਿਤੇ ਨਾ ਕਿਤੇ ਵੀਟੋ ਕਰ ਸਕਦੇ ਆ। ਜੀ, ਬਿल्कुल। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਨੇ ਅੱਜ ਇੱਕ ਹੋਰ ਰੈਜ਼ੋਲੂਸ਼ਨ ਆ ਉਸਨੂੰ ਪਾਸ ਕੀਤਾ, ਜਿਸ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਇੱਕ ਕੋਸ਼ਿਸ਼ ਕੀਤੀ ਸੀ ਵੀ ਜਿਹੜੇ ਮਾਈਗ੍ਰੈਂਟਸ ਆ, ਇਮੀਗ੍ਰੈਂਟਸ ਜਿਹੜੇ ਪਬਲਿਕ ਬੈਨੀਫਿਟ ਲੈਂਦੇ ਆ, ਉਹਨਾਂ ਨੂੰ ਅੜਚਨ ਆਉਂਦੀ ਸੀ। ਪਬਲਿਕ ਚਾਰਜ ਜਿਹੜਾ ਪਿਛਲੇ ਪ੍ਰਸ਼ਾਸਨ ਨੇ ਲਾਗੂ ਕੀਤਾ ਸੀ, ਬਾਈਡਨ ਪ੍ਰਸ਼ਾਸਨ ਨੇ ਆ ਕੇ ਆਖਿਆ ਸੀਗਾ ਵੀ ਅਸੀਂ ਇਸ ਦੇ ਉੱਤੇ ਇਸ ਨੂੰ ਹਟਾ ਦੇਵਾਂਗੇ। ਪਰ ਸੈਨੇਟ ਦੇ ਵਿੱਚ ਇੱਕ ਇਸ ਦੇ ਉਲਟ ਰੈਜ਼ੋਲੂਸ਼ਨ ਆਇਆ ਸੀਗਾ ਵੀ ਭਾਈ ਜਿਹੜਾ ਪਬਲਿਕ ਚਾਰਜ ਆ ਹਟਾਉਣ ਵਾਲੀ ਗੱਲ ਆ, ਉਹ ਨਹੀਂ ਹੋਣੀ ਚਾਹੀਦੀ, ਉਹ ਬਰਕਰਾਰ ਰਹਿਣਾ ਚਾਹੀਦਾ ਆ। ਸੈਨੇਟ ਨੇ ਅੱਜ 47 ਦੇ ਮੁਕਾਬਲੇ 50 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ, ਯਾਨੀ ਕਿ ਜਿਹੜੇ ਇਮੀਗ੍ਰੈਂਟਸ ਪਬਲਿਕ ਬੈਨੀਫਿਟ ਲੈਂਦੇ ਆ, ਉਹਨਾਂ ਨੂੰ ਪਬਲਿਕ ਚਾਰਜ ਦਾ ਜਿਹੜਾ ਮਸਲਾ ਆ ਉਹ ਬਣ ਸਕਦਾ ਆ। ਇਸ ਦੇ ਵਿੱਚ ਜਿਹੜੇ 2 ਡੈਮੋਕ੍ਰੇਟ ਸੈਨੇਟਰਸ ਆ, ਉਹਨਾਂ ਨੇ ਪਾਰਟੀ ਲਾਈਨ ਦੇ ਉਲਟ ਜਾ ਕੇ ਵੋਟ ਪਾਈ, ਜਿਨ੍ਹਾਂ 'ਚ ਜੋ ਮੈਨਸ਼ਨ ਵੈਸਟ ਵਰਜੀਨੀਆ ਦੇ ਤੇ ਜੌਨ ਟੈਸਟਰ ਮੋਂਟੈਨਾ ਦੇ। ਇਹ ਦੋਨਾਂ ਦੀਆਂ ਹੀ ਅਗਲੇ ਸਾਲ ਰੀ-ਇਲੈਕਸ਼ਨ ਜਿਹੜੀਆਂ ਉਹ ਆ ਰਹੀਆਂ ਆ। ਸੋ ਇਸ ਰੈਜ਼ੋਲੂਸ਼ਨ ਦੇ ਨਾਲ ਇੱਕ ਕੋਸ਼ਿਸ਼ ਸੀਗੀ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਟਿਵ ਪਾਲਿਸੀ ਸੀਗੀ, ਬੇਸਿਕਲੀ ਇਮੀਗ੍ਰੈਂਟਸ ਦੇ ਲਈ ਔਖਾ ਹੋਣਾ ਸੀਗਾ ਲੀਗਲ ਸਟੇਟਸ ਓਬਟੇਨ ਕਰਨਾ, ਜੇ ਉਹ ਪਬਲਿਕ ਬੈਨੀਫਿਟ ਲੈਂਦੇ ਆ। ਸੋ ਇਹ ਜਿਹੜਾ ਜੁਆਇੰਟ ਰੈਜ਼ੋਲੂਸ਼ਨ ਹੈਗਾ, ਇਸ ਦਾ ਮਤਲਬ ਆ ਵੀ ਇਸ ਨੂੰ ਹੁਣ ਹਾਊਸ ਦੇ ਵਿੱਚ ਪਾਸ ਹੋਣਾ ਪਵੇਗਾ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਡੈਸਕ ਦੇ ਉੱਤੇ ਜਾਊਗਾ। ਸੋ ਹਾਊਸ ਨੇ ਅਜੇ ਤੱਕ ਇਸ ਦੇ ਉੱਤੇ ਵੋਟ ਨਹੀਂ ਕੀਤੀ, ਪਰ ਇਹ ਮੰਨਿਆ ਜਾ ਰਿਹਾ ਹੈ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਹਾਊਸ ਦੇ ਵਿੱਚ ਇਸ ਦੇ ਪਾਸ ਹੋਣ ਦੇ ਚਾਂਸ ਹੈਗੇ ਆ, ਕਿਉਂਕਿ ਰਿਪਬਲਿਕਨਸ ਦੀ ਉੱਥੇ ਮੈਜੋਰਟੀ ਆ। ਤੇ ਪਰ ਇਹ ਆ ਵੀ ਜੇ ਪਾਸ ਹੋ ਵੀ ਜਾਂਦਾ ਹੈ ਤੇ ਪ੍ਰੈਜ਼ੀਡੈਂਟ ਬਾਈਡਨ ਇਸ ਨੂੰ ਕਿਤੇ ਨਾ ਕਿਤੇ ਵੀਟੋ ਕਰ ਸਕਦੇ ਆ। ਜੀ, बिल्कुल।